ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਵੇਰੇ ਜਿਸ ਤਰ੍ਹਾਂ ਅਪਡੇਟ ਅਮਰੀਕਾ ਦੇ ਵਿੱਚ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ USA ਦੇ ਅਟਾਰਨੀ ਜਨਰਲ ਮੈਰਕ ਗਾਰਲੈਂਡ ਇੱਕ ਸਪੈਸ਼ਲ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ ਉਸ ਚੀਜ਼ ਦੀ ਬਾਬਤ ਜੋ ਬਾਹਰਲੇ ਮੁਲਕਾਂ ਦੇ ਲੋਕ USA ਦੇ ਵਿੱਚ ਇੰਟਰਫੀਰੈਂਸ ਕਰ ਰਹੇ ਆ ਜਾਂ USA ਦੀ ਸਰਕਾਰ ਨੂੰ ਇਨਡਾਇਰੈਕਟਲੀ ਕਿਸੇ ਨਾ ਕਿਸੇ ਤਰ੍ਹਾਂ ਇੰਟਰਫੀਰੈਂਸ ਕਰਕੇ ਆਪਣੀਆਂ ਫੇਵਰਸ ਲੈਣੀਆਂ ਚਾਹੁੰਦੇ ਹੈਗੇ ਆ। ਉਹਦੇ ਸਬੰਧ ਦੇ ਵਿੱਚ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਤੇ ਪ੍ਰੈਸ ਕਾਨਫਰੰਸ ਕਰਨ ਵੇਲੇ ਉਹਨਾਂ ਦੇ ਨਾਲ ਡਿਪਟੀ ਅਟਾਰਨੀ ਜਨਰਲ ਲੀਜ਼ਾ ਮੋਨਾਕੋ, FBI ਦੇ ਡਾਇਰੈਕਟਰ ਕ੍ਰਿਸਟੋਫਰ ਰੇ, ਮੈਥਿਊ ਓਲਸਨ, ਅਸਿਸਟੈਂਟ ਅਟਾਰਨੀ ਜਨਰਲ ਨੈਸ਼ਨਲ ਸਿਕਿਉਰਿਟੀ ਦੇ ਹੋਰ ਜਸਟਿਸ ਡਿਪਾਰਟਮੈਂਟ ਦੇ ਕਾਫੀ ਆਫੀਸ਼ੀਅਲਸ ਸੀਗੇ। ਇਹ ਸਾਰੇ ਕਾਰਸੀ ਦੇ ਵਿੱਚ ਉਹਨਾਂ ਨੇ ਇਹ ਅਨਾਉਂਸ ਕੀਤਾ ਵੀ ਪੀਪਲਜ਼ ਰਿਪਬਲਿਕ ਆਫ ਚਾਈਨਾ ਦੇ ਲੋਕ ਅਨਲਾਫਲੀ USA ਦੇ ਵਿੱਚ ਜਿਹੜੀ ਆ ਉਹ ਇੰਟਰਫੀਰੈਂਸ ਕਰਨਾ ਚਾਹੁੰਦੇ ਆ ਵੱਖ-ਵੱਖ ਮੁੱਦਿਆਂ ਦੇ ਉੱਤੇ। ਉਹਨਾਂ ਨੇ ਇੱਕ ਦੱਸਿਆ ਵੀ ਇੱਕ ਕੇਸ ਦੇ ਵਿੱਚ ਚਾਈਨੀਜ਼ ਨੈਸ਼ਨਲਸ ਨੂੰ ਇੱਕ ਤਰ੍ਹਾਂ ਦੇ ਨਾਲ ਚਾਰਜ ਕੀਤਾ ਗਿਆ, ਜਿਹੜਾ ਕਿ ਕੋਸ਼ਿਸ਼ ਕਰ ਰਿਹਾ ਸੀ USA ਦੇ ਵਿੱਚ ਜੋ ਗਵਰਨਮੈਂਟ ਆ ਜਾਂ USA ਦੀ ਕ੍ਰਿਮੀਨਲ ਪ੍ਰੋਸੀਕਿਊਸ਼ਨ ਆ, ਖਾਸ ਕਰਕੇ ਗਲੋਬਲ ਟੈਲੀਕਮਿਊਨੀਕੇਸ਼ਨ ਕੰਪਨੀ ਨੂੰ ਲੈ ਕੇ ਉਹਨੂੰ ਕਿਸ ਤਰ੍ਹਾਂ ਇਨਫਲੂਐਂਸ ਕੀਤਾ ਜਾ ਸਕਦਾ ਵੀ ਉਹ ਚਾਰजेस ਉਹਨਾਂ ਦੇ ਉੱਤੇ ਨਾ ਲੱਗਣ। ਜਸਟਿਸ ਡਿਪਾਰਟਮੈਂਟ ਨੇ ਕੰਪਨੀ ਦਾ ਨਾਮ ਤਾਂ ਨਹੀਂ ਦੱਸਿਆ। ਇਹ ਤੋਂ ਬਿਨਾਂ ਉਹਨਾਂ ਨੇ ਇਹ ਕਿਹਾ ਵੀ ਜੋ ਡਿਫੈਂਡੈਂਟ ਸੀ ਉਹਨਾਂ ਦੇ ਵਿੱਚ ਗੌਚਨ ਹੀ, ਜ਼ੈਂਗ ਵੈਂਗ, ਇਹਨਾਂ ਦੇ ਨਾਂ ਜਿਹੜੇ ਆਏ ਹੈਗੇ ਆ, ਜੋ ਕਿ ਈਸਟਰਨ ਡਿਸਟ੍ਰਿਕਟ ਆਫ ਨਿਊਯਾਰਕ ਦੀ ਵਾਈ ਜੋ ਕੰਪਨੀ ਆ ਚਾਈਨਾ ਦਾ ਟੈਲੀਕਾਮ ਮੈਨੂਫੈਕਚਰਿੰਗ ਦਾ, ਉਹਦੇ ਨਾਲ ਰਿਲੇਟਡ ਹੈਗੀ ਆ। ਕੰਪਲੇਨ ਦੇ ਵਿੱਚ ਇਹ ਦੱਸਿਆ ਕਿਸ ਤਰ੍ਹਾਂ ਉਹਨਾਂ ਨੇ ਇੱਕ ਅਨਨੇਮਡ ਇਨਫੋਰਮੈਂਟ ਨੂੰ $61,000 ਦਿੱਤਾ ਬਿਟਕੋਇਨ ਦੇ ਵਿੱਚ, ਤਾਂ ਕਿ ਉਹ ਜਸਟਿਸ ਡਿਪਾਰਟਮੈਂਟ ਦੀ ਜੋ ਇਨਵੈਸਟੀਗੇਸ਼ਨ ਚੱਲ ਰਹੀ ਆ ਇਸ ਕੰਪਨੀ ਦੀ, ਉਹਦੇ ਉੱਤੇ ਇਨਫਲੂਐਂਸ ਕਰ ਸਕੇ। ਸੋ ਇਹ ਜੋ ਅਟਾਰਨੀ ਜਨਰਲ ਗਾਰਲੈਂਡ ਆ, ਉਹਨਾਂ ਨੇ ਇਹ ਕਿਹਾ ਆ ਵੀ ਇਹਨਾਂ ਕੇਸਾਂ ਤੋਂ ਇਹ ਪਤਾ ਚੱਲ ਰਿਹਾ ਵੀ ਗਵਰਨਮੈਂਟ ਆਫ ਚਾਈਨਾ ਇੰਟਰਫੀਅਰ ਕਰ ਰਹੀ ਆ ਰਾਈਟਸ ਐਂਡ ਫਰੀਡਮਸ ਆਫ ਇੰਡੀਵਿਜੂਅਲ ਇਨ ਯੂਨਾਈਟਿਡ ਸਟੇਟਸ। ਸੋ ਇਹ ਸਾਡੇ ਜੁਡੀਸ਼ੀਅਲ ਸਿਸਟਮ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਅਟੈਕ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਪਰ ਉਹ ਸਕਸੀਡ ਨਹੀਂ ਹੋ ਸਕਦੇ। ਜਸਟਿਸ ਡਿਪਾਰਟਮੈਂਟ ਇਦਾਂ ਦੀ ਚੀਜ਼ ਨੂੰ ਕਦੇ ਵੀ ਟੋਲਰੇਟ ਨਹੀਂ ਕਰੂਗੀ ਕਿ ਕੋਈ ਬਾਹਰ ਦੀ ਫੋਰਨ ਪਾਵਰ ਉਹਨਾਂ ਦੇ ਜਿਹੜੇ USA ਦੇ ਰੂਲਸ ਆਫ ਲਾਜ਼ ਆ ਉਹਨਾਂ ਨੂੰ ਕਿਸ ਤਰ੍ਹਾਂ ਥੱਲੇ ਸਿੱਟੇ। ਕਿਉਂਕਿ ਗਾਰਲੈਂਡ ਇਹ ਕਹਿੰਦੇ ਆ ਵੀ ਸਾਡਾ ਸਿਸਟਮ ਬਹੁਤ ਸਟਰੋਂਗ ਆ, ਸੋ ਅਸੀਂ ਕਿਸੇ ਨੂੰ ਸਕਸੈਸਫੁਲ ਨਹੀਂ ਹੋਣ ਦੇਵਾਂਗੇ।